बिस्मिल्लाहिर्रहमानिर्रहीम। सज्जनों तो मित्रों, मेरी धरती का रिवाज है कि इत्थे हमेशा दूजिਆਂ ਦਾ दुख दर्द वंडण वालियां रीतां सलामत रहियां ने। ਅਸੀਂ ਪੰਜਾਬੀਆਂ ਕਦੇ ਵੀ ਇਨਸਾਨੀਅਤ ਨੂੰ ਰੰਗ, ਨਸਲ, ਕੌਮ ਤੇ ਮਜ਼ਹਬ ਦੇ ਖਾਨੇ ਵਿੱਚ ਨਹੀਂ ਵੰਡਿਆ। ਲਹੂ ਕਿਸੇ ਦਾ ਵੀ ਡੁੱਲਿਆ ਜਾਂ ਕਿਸੇ ਵੀ ਧਰਤੀ ਉੱਤੇ ਕਤਲੋ-ਗਾਰਤ ਹੋਈ, ਅਸੀਂ ਉਹਦੀ ਖੁੱਲ੍ਹ ਕੇ ਨਿੰਦਿਆ ਕੀਤੀ। ਇਹ ਸਾਡੀ ਰੀਤ ਹਜ਼ਾਰਾਂ ਵਰ੍ਹਿਆਂ ਤੋਂ ਰਹੀ ਹੈ, ਜਿਹਦੇ ਉੱਤੇ ਅਸੀਂ ਹਮੇਸ਼ਾ ਮਾਣ ਕਰਦੇ ਰਹੇ ਹਾਂ। ਪਰ ਅੱਜ ਮੈਨੂੰ ਲੱਗ ਰਿਹਾ ਹੈ ਕਿ ਜਿਵੇਂ ਅਸੀਂ ਆਪਣੇ ਮਾਜ਼ੀ ਦੀ ਇਸ ਰੀਤ ਨੂੰ ਸੰਭਾਲ ਨਹੀਂ ਸਕੇ। ਇੰਝ ਲੱਗਦਾ ਹੈ ਕਿ ਅਸੀਂ ਦੁੱਖ ਵੰਡਣ ਵਾਲਿਆਂ ਦਾ ਮਾਣ ਦੁਨੀਆਦਾਰੀ ਦੀਆਂ ਲਾਲਚੀ ਰਾਹਾਂ 'ਤੇ ਟੁੱਟਦੇ ਟੁੱਟਦੇ ਕਿਤੇ ਪਿੱਛੇ ਛੱਡ ਆਏ ਹਾਂ। ਅੱਜ ਅਗਰ ਵੇਖੀਏ ਤਾਂ ਫਲਸਤੀਨ ਉੱਤੇ ਅਜਿਹਾ ਵੇਲਾ ਹੈ ਜਿਹਨੂੰ ਕਿਆਮਤ ਤੋਂ ਘੱਟ ਨਹੀਂ ਆਖਿਆ ਜਾ ਸਕਦਾ। ਇਸਰਾਈਲ ਨੇ ਫਲਸਤੀਨ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਉਹ ਜ਼ਾਲਮ ਨਾਲ ਉਹ ਮਗਰਬੀ ਤਾਕਤਾਂ ਜਿਹੜੀਆਂ ਆਪਣੇ ਆਪ ਨੂੰ ਇਨਸਾਨੀ ਹੱਕਾਂ ਦਾ ਮਾਈ ਬਾਪ ਗਿਰਦਾਰਦੀਆਂ ਨੇ, ਉਹ ਵੀ ਫਲਸਤੀਨੀਆਂ ਦੇ ਨਾਹਕ ਲਹੂ ਨਾਲ ਆਪਣੇ ਹੱਥ ਰੱਖ ਰਹੀਆਂ ਨੇ। ਤੁਸੀਂ ਅਮਰੀਕਾ ਵੱਲ ਹੀ ਵੇਖ ਲਵੋ, ਉਹ ਜਿਹੜਾ ਇਨਸਾਨੀ ਹੱਕਾਂ ਲਈ ਕਿਸੇ ਵੀ ਮੁਲਕ ਦਾ ਹੁੱਕਾ ਪਾਣੀ ਬੰਦ ਕਰਨ 'ਤੇ ਕੱਪੜ ਜਾਂਦਾ ਹੈ, ਉਹ ਫਲਸਤੀਨ ਵਿੱਚ ਮੁਸਲਮਾਨ ਦੇ ਕਤਲੇਆਮ ਉੱਤੇ ਜ਼ਾਲਮ ਦੀ ਕੰਧ ਉੱਤੇ ਖਲੋਤਾ ਹੈ। ਜਿਹੜਾ ਹਰ ਵੇਲੇ ਜ਼ਨਾਨੀਆਂ ਦੇ ਹੱਕਾਂ ਦੀ ਬੁਨਿਆਦ 'ਤੇ ਪਾਬੰਦੀਆਂ ਲਾਉਣ ਦੀ ਗੱਲ ਕਰਦਾ ਨਹੀਂ ਥੱਕਦਾ, ਉਹ ਅਮਰੀਕਾ ਧੀਆਂ ਦੇ ਕਤਲ ਉੱਤੇ ਪੂਰੀ ਤਰ੍ਹਾਂ ਇਸਰਾਈਲ ਦਾ ਬਾਂਹ-ਬੇਲੀ ਬਣਿਆ ਹੋਇਆ ਹੈ। ਦੁਨੀਆ ਦੀਆਂ ਵੱਡੀਆਂ ਤਾਕਤਾਂ ਜਾਣਦੀਆਂ ਨੇ ਕਿ ਅੱਜ ਫਲਸਤੀਨ ਦੀ ਧਰਤੀ ਉੱਤੇ ਲੁਕਾਈ ਨੂੰ ਆਜ਼ਾਦੀ ਦੀਆਂ ਮੁੱਢਲੀਆਂ ਸਹੂਲਤਾਂ ਮੁਯੱਸਰ ਹੀ ਨਹੀਂ। ਪਾਣੀ ਨਾ ਬਿਜਲੀ, ਦਵਾਈਆਂ ਨਾ ਡਾਕਟਰ, ਨਾ ਅੰਨ ਪਾਣੀ ਤੇ ਨਾ ਹੀ ਕੋਈ ਉਮੀਦ ਕਿ ਕੋਈ ਉਹਨਾਂ ਦੇ ਹੰਝੂ ਪੂਜਣ ਲਈ ਅੱਗੇ ਵੱਧ ਕੇ ਇਸਰਾਈਲ ਦੇ ਹੱਥ ਡੱਕੇਗਾ। ਇਸ ਦੇ ਬਾਵਜੂਦ ਯੂਰਪ ਦੇ ਤਗੜੇ ਮੁਲਕ ਇਸਰਾਈਲ ਦੀ ਨਿੰਦਿਆ ਕਰਨ ਨੂੰ ਤਿਆਰ ਨਹੀਂ। ਹੋਰ ਤੇ ਹੋਰ ਅਰਬ ਮੁਲਕਾਂ ਵੱਲੋਂ ਵੀ ਉਹ ਰੱਦੇ ਅਮਲ ਸਾਹਮਣੇ ਨਹੀਂ ਆ ਰਿਹਾ ਜਿਹੜਾ ਮੁਸਲਮਾਨ ਹੋਣ ਪਾਰੋਂ ਉਹਨਾਂ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਸੀ। OIC ਜਿਹੀਆਂ ਤਨਜ਼ੀਮਾਂ ਵੀ ਜ਼ਬਾਨੀ ਕਲਾਮੀ ਫਲਸਤੀਨੀਆਂ ਲਈ ਆਵਾਜ਼ ਤੇ ਚੁੱਕ ਰਹੀਆਂ ਨੇ, ਪਰ ਅਮਰਨ ਕਿਸੇ ਪਾਸਿਓਂ ਜ਼ਾਲਮਾਂ ਦਾ ਹੱਥ ਝਟਕਣ ਵਾਲਾ ਕੋਈ ਕਿਧਰੇ ਨਜ਼ਰ ਨਹੀਂ ਆਉਂਦਾ। ਹੁਣ ਤੀਕਰ 1000 ਤੋਂ ਵੱਧ ਫਲਸਤੀਨੀ ਸ਼ਹੀਦ ਹੋ ਚੁੱਕੇ ਨੇ ਤੇ ਘੱਟ ਵੱਧ 10,000 ਅਜਿਹੇ ਜ਼ਖਮੀ ਨੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੈ। ਗਜ਼ਾ ਦੀ ਪੱਟੀ ਦੀ ਇਸਰਾਈਲ ਨੇ ਅਜਿਹੀ ਨਾਕਾਬੰਦੀ ਕੀਤੀ ਹੋਈ ਹੈ ਕਿ ਨਾ ਤਾਂ ਉੱਥੇ ਕੋਈ ਜਾ ਸਕਦਾ ਹੈ ਤੇ ਨਾ ਉੱਥੋਂ ਕੋਈ ਆ ਸਕਦਾ ਹੈ। ਜਿਨ੍ਹਾਂ ਜ਼ਖਮੀਆਂ ਦੀ ਮੈਂ ਗੱਲ ਕਰ ਰਿਹਾ ਹਾਂ, ਇਹਨਾਂ ਬਾਰੇ ਡਾਕਟਰਾਂ ਦਾ ਆਖਣਾ ਹੈ ਕਿ ਇਹਨਾਂ 'ਚ ਬੇਸ਼ਤਰ ਅਜਿਹੇ ਮਰੀਜ਼ ਨੇ ਜਿਨ੍ਹਾਂ ਦੇ ਜ਼ਖਮਾਂ 'ਚ ਐਂਟੀਬਾਇਓਟਿਕ ਦਵਾਵਾਂ ਨਾ ਹੋਣ ਪਾਰੋਂ ਕੀੜੇ ਪੈ ਰਹੇ ਨੇ, ਨਾ ਇੱਥੇ ਜ਼ਖਮ ਭਰਨ ਵਾਲੀਆਂ ਦਵਾਈਆਂ ਦਸਤਿਆਬ ਨੇ ਤੇ ਨਾ ਹੀ ਪੀੜਾਂ ਘਟਾਉਣ ਵਾਲੀਆਂ ਪੇਨ ਕਿਲਰ। ਅਜਿਹੇ ਹਾਲਾਤਾਂ 'ਚ ਆਪਣੇ ਪਿਆਰਿਆਂ ਨੂੰ ਜ਼ਖਮਾਂ ਤੇ ਦਰਦਾਂ ਨਾਲ ਤੜਫਦਿਆਂ ਵੇਖਣਾ ਕਿੰਨਾ ਔਖਾ ਹੋ ਸਕਦਾ ਹੈ। ਤੁਸੀਂ ਆਪੇ ਅੰਦਾਜ਼ਾ ਕਰ ਲਵੋ, ਜ਼ੁਲਮ ਦੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ, ਬਲਕਿ ਇਸਰਾਈਲ ਹਰ ਰੋਜ਼ ਜ਼ਖਮੀਆਂ ਨਾਲ ਭਰਿਆ ਇਹਨਾਂ ਹਸਪਤਾਲਾਂ ਉੱਤੇ ਹਮਲਿਆਂ ਦੀ ਵਾਰਦਾਤ ਪਾ ਰਿਹਾ ਹੈ। ਉਹ ਖੁੱਲ੍ਹ ਖੁੱਲ੍ਹਾ ਐਲਾਨ ਕਰਦਾ ਹੈ ਕਿ ਅਸੀਂ ਗਜ਼ਾ ਦੀ ਪੱਟੀ ਦੇ ਵਸਨੀਕਾਂ ਨੂੰ ਨਹੀਂ ਛੱਡਣਾ, ਪਰ ਕੋਈ ਉਹਦੇ ਖਿਲਾਫ ਆਵਾਜ਼ ਨਹੀਂ ਚੁੱਕਦਾ। ਅਮਰੀਕਾ ਹਰ ਵਾਰੀ ਉਹਨੂੰ ਥਾਪੀ ਮਾਰ ਕੇ ਆਦਾ ਹੈ, ਸ਼ਾਵਾ ਵੀ ਸ਼ਾਵਾ, ਜ਼ੁਲਮ ਦਾ ਸਿਲਸਿਲਾ ਇੰਝ ਹੀ ਜਾਰੀ ਰੱਖੀ। ਦੂਜੇ ਪਾਸੇ ਇਕਵਾਮ ਮੁਤਹਿਦਾ ਨਾਂ ਦਾ ਕੱਸੀ ਅਦਾਰਾ ਰੋਜ਼ ਕਿਸੇ ਨਾ ਕਿਸੇ ਕਰਾਰਦਾਦ ਰਾਹੀਂ ਆਖ ਛੱਡਦਾ ਹੈ ਕਿ ਜੰਗਬੰਦੀ ਕਰੋ। ਇਸ ਕਰਾਰਦਾਦ ਨੂੰ ਜਾਂ ਤਾਂ ਅਮਰੀਕਾ ਜਾਂ ਬਦਮਾਸ਼ ਵੀਟੋ ਕਰ ਦਿੰਦਾ ਹੈ ਜਾਂ ਫਿਰ ਇਸਰਾਈਲ ਆਪ ਹੀ ਜੁੱਤੀ ਦੀ ਨੋਕ ਉੱਤੇ ਲਿਖ ਕੇ ਆਖਦਾ ਹੈ ਕਿ ਇਸ ਕਰਾਰਦਾਦ ਦੀ ਕੋਈ ਹਸੀਅਤ ਨਹੀਂ। ਗੱਲ ਕਰਨ ਦਾ ਮਕਸਦ ਇਹ ਹੈ ਕਿ ਅੱਜ ਦੀ ਦੁਨੀਆ 'ਚ ਤਾਕਤ ਦਾ ਉਹ ਨਿਜ਼ਾਮ ਹੈ ਜਿਹਦੇ ਅੰਦਰ ਮਾੜੇ ਨੂੰ ਜੀਵਨ ਦਾ ਕੋਈ ਹੱਕ ਨਹੀਂ। ਤੁਸੀਂ ਫਲਸਤੀਨ ਨਾਲ ਹਮਦਰਦੀ ਰੱਖ ਕੇ ਜਲਸੇ ਜਲੂਸ ਕਰਕੇ ਜਾਂ ਫਿਰ ਕੁਝ ਦਿਨ ਵਕਫ ਕਰਕੇ ਸਮਝਦੇ ਹੋ ਕਿ ਅਸੀਂ ਫਰਜ਼ ਨਿਭਾ ਲਿਆ ਹੈ। ਨਹੀਂ ਸੱਜਣੋ, ਨਹੀਂ, ਗੱਲ ਇੰਝ ਨਹੀਂ ਬਣਦੀ। ਤੁਹਾਨੂੰ ਅੱਗੇ ਵੱਧ ਕੇ ਫਲਸਤੀਨੀਆਂ ਦਾ ਸਾਥ ਦੇਣਾ ਪਵੇਗਾ। ਤੁਸੀਂ ਇਹ ਵੀ ਨਹੀਂ ਕਰ ਸਕੇ ਕਿ ਜਿਹੜੇ ਮੁਲਕ ਇਸਰਾਈਲ ਦੇ ਜ਼ੁਲਮਾਂ 'ਚ ਸ਼ਾਮਲ ਨੇ ਘੱਟੋ ਘੱਟ ਉਹਦੀ ਸ਼ੈਵਾਂ ਦੀ ਬਾਈਕਾਟ ਕਰ ਦਿਓ। ਸੱਜਣੋ ਤੇ ਮਿੱਤਰੋ, ਮੈਂ ਕਿਸੇ ਦੀ ਗੱਲ ਕੀ ਕਰਾਂ, ਮੇਰੇ ਆਪਣੇ ਪੰਜਾਬ ਜਾਂ ਪਾਕਿਸਤਾਨ ਦਾ ਹਾਲ ਵੀ ਕੁਝ ਘੱਟ ਮੰਦਾ ਨਹੀਂ। ਮੈਂ ਸ਼ੁਰੂ ਵਿੱਚ ਗੱਲ ਕੀਤੀ ਕਿ ਮੇਰਾ ਤਾਲੁਕ ਉਸ ਧਰਤੀ ਨਾਲ ਹੈ ਜਿਹਨੇ ਬੇਗਾਨਿਆਂ ਦਾ ਦਰਦ ਹਮੇਸ਼ਾ ਆਪਣੇ ਦਿਲ ਅੰਦਰ ਮਹਿਸੂਸ ਕੀਤਾ। ਉਸ ਮਾੜੇ ਮਜ਼ਲੂਮ ਦੇ ਹੰਝੂ ਅਸੀਂ ਆਪਣੀ ਪੱਗ ਦੇ ਪੱਲੂ ਨਾਲ ਪੂਜੇ। ਅਸੀਂ ਹਮੇਸ਼ਾ ਤੋਂ ਦੁੱਖ ਵੰਡਣ ਵਾਲੀ ਕੌਮ ਕਹਿਲਾਏ, ਪਰ ਅੱਜ ਮੈਂ ਸ਼ਰਮਿੰਦਾ ਹਾਂ ਕਿ ਮੇਰਾ ਪੰਜਾਬ ਆਪਣੀਆਂ ਰੀਤਾਂ ਰਿਵਾਜਾਂ ਤੋਂ ਬਹੁਤ ਦੂਰ ਟੁਰ ਗਿਆ ਹੈ। ਅੱਜ ਇੱਕ ਪਾਸੇ ਨਿੱਕੇ ਨਿੱਕੇ ਫਲਸਤੀਨੀ ਬਾਲਾਂ ਦੇ ਵੱਡੇ ਟੁਕੇ ਲਾਸ਼ੇ ਨੇ ਤੇ ਦੂਜੇ ਪਾਸੇ ਉਹਨਾਂ ਉੱਤੇ ਵੈਨ ਪਾਉਂਦੀਆਂ ਮਾਵਾਂ ਨੇ। ਕਿਤੇ ਭਰਾਵਾਂ ਦੇ ਟੋਟੇ ਲੱਭਦੀਆਂ ਭੈਣਾਂ ਦੀਆਂ ਹਾਵਾਂ ਤੇ ਕਿਤੇ ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਰੋਂਦਾ ਪਿਓ। ਕਿਸੇ ਪਾਸੇ ਉਹ ਨਿਆਣੇ ਨੇ ਜਿਹੜੇ ਆਪ ਤਾਂ ਬਚ ਗਿਆ ਪਰ ਉਹਨਾਂ ਦਾ ਪੂਰਾ ਟੱਬਰ ਰੱਬ ਨੂੰ ਪਿਆਰਾ ਹੋ ਗਿਆ। ਕੋਈ ਬਾਲ ਆਪਣੀ ਮਾਂ ਲੱਭ ਰਿਹਾ ਹੈ ਤੇ ਕਿਸੇ ਨੂੰ ਆਪਣੇ ਪਿਓ ਦੀ ਤਲਾਸ਼ ਹੈ। ਲਾਸ਼ਾਂ ਵਿੱਚੋਂ ਆਪਣੇ ਪਿਆਰਿਆਂ ਨੂੰ ਲੱਭਣ ਵਾਲੇ ਕਿਸ ਦੁੱਖ ਤੇ ਅਲਬੀਏ 'ਚ ਗੁਜ਼ਰ ਰਹੇ ਨੇ ਕੋਈ ਅੰਦਾਜ਼ਾ ਵੀ ਨਹੀਂ ਕਰ ਸਕਦਾ। ਅਸੀਂ ਪੰਜਾਬੀਆਂ ਹਮੇਸ਼ਾ ਦੂਜਿਆਂ ਦਾ ਦੁੱਖ ਵੰਡਿਆ ਹੈ, ਪਰ ਅੱਜ ਮੈਂ ਸ਼ਰਮਿੰਦਾ ਹਾਂ ਕਿ ਮੇਰੇ ਪੰਜਾਬ ਨੇ ਫਲਸਤੀਨੀਆਂ ਵਾਸਤੇ ਕੁਝ ਨਹੀਂ ਕੀਤਾ। ਸਰਕਾਰੀ ਸਤਹ ਉੱਤੇ ਕੋਈ ਵੱਡਾ ਬਿਆਨ ਜਾਂ ਕੋਈ ਅਜਿਹਾ ਸਿੱਸਾ ਵੀ ਕਿਤੇ ਵਿਖਾਈ ਨਹੀਂ ਦਿੰਦਾ
ਜਿਹੜਾ ਇਸਰਾਈਲ ਦੇ ਜ਼ੁਲਮ ਦਾ ਸ਼ਿਕਾਰ ਹੋਣ ਵਾਲਿਆਂ ਨਾਲ ਹਮਦਰਦੀ ਦੀ ਗੱਲ ਕਰੇ। ਹੋਰ ਤੇ ਹੋਰ ਜਿਹੜੀ ਸਭ ਤੋਂ ਵੱਧ ਦੁੱਖ ਦੇਣ ਵਾਲੀ ਗੱਲ ਹੈ ਉਹ ਪੰਜਾਬ ਹਕੂਮਤ ਵੱਲੋਂ ਫਲਸਤੀਨੀਆਂ ਦੇ ਜ਼ਖਮਾਂ ਉੱਤੇ ਲੂਣ ਛਿੜਕਣ ਦੇ ਮੁਤਰਾਦਫ ਇੱਥੇ ਹੋਣ ਵਾਲਾ ਜਸ਼ਨ ਲਾਹੌਰ ਹੈ। ਖੋਰੇ ਉਹ ਕਿਹੜਾ ਬਦਬਖਤ ਤੇ ਹਰਾਮੀ ਹੈ ਜਿਸ ਇਸ ਦੁੱਖ ਦੀ ਘੜੀ 'ਚ ਮੋਹਸਿਨ ਨਕਵੀ ਨੂੰ ਇਹ ਮਸ਼ਵਰਾ ਦਿੱਤਾ ਕਿ ਬੇਲੀਆ ਜਿਹੜੇ ਲਾਹੌਰ ਨੇ ਕਦੀ ਵੀ ਇਸ ਮੌਸਮ ਵਿੱਚ ਅਜਿਹਾ ਢੋਲ ਟਮਕਾ ਨਹੀਂ ਕੀਤਾ, ਤੂੰ ਅਗਾਂਹ ਵੱਧ ਤੇ ਇੱਥੇ ਫਲਸਤੀਨੀਆਂ ਦੀ ਬਰਬਾਦੀ ਦਾ ਜਸ਼ਨ ਮਨਾ, ਤਾਂ ਜੇ ਅਸੀਂ ਵੀ ਆਪਣੇ ਢਿੱਡ ਭਰਨ ਲਈ ਲੰਮੀਆਂ ਦਿਹਾੜੀਆਂ ਲਾ ਲਈਏ। ਉਵੇਂ ਹੀ ਜਿਵੇਂ ਕਫਨ ਵੇਚਣ ਜਾਂ ਚੋਰੀ ਕਰਨ ਵਾਲੇ ਬਹੁਤਿਆਂ ਮਰਗਾਂ ਉੱਤੇ ਕਾਰੋਬਾਰ ਵਧਣ ਦਾ ਜਸ਼ਨ ਮਨਾਉਂਦੇ ਨੇ, ਅੱਜ ਫਲਸਤੀਨੀਆਂ ਦੇ ਦੁੱਖ ਉੱਤੇ ਰੋਵਣ ਦੀ ਥਾਵੇਂ ਸਾਡੀ ਸਰਕਾਰ ਤੇ ਬਿਊਰੋਕ੍ਰੇਸੀ ਨੱਚਣ ਟੱਪਣ ਅੰਦਰ ਮਸਰੂਫ ਹੈ। ਇੰਝ ਲੱਗਦਾ ਹੈ ਸਾਡਾ ਫਲਸਤੀਨ ਵਿੱਚ ਬਰਬਾਦ ਹੋਣ ਵਾਲੇ ਮਜ਼ਲੂਮਾਂ ਨਾਲ ਕੋਈ ਤਾਲੁਕ ਨਹੀਂ। ਜੇ ਕੋਈ ਰਿਸ਼ਤਾ ਹੈ ਤੇ ਬਸ ਅੱਜ ਦੇ ਯਜ਼ੀਦ ਇਸਰਾਈਲ ਨਾਲ ਹੀ ਹੈ। ਮੈਂ ਸਮਝਦਾ ਹਾਂ ਕਿ ਜਿਹੜਾ ਮੋਹਸਿਨ ਨਕਵੀ ਕਰਬਲਾ ਦੇ ਸ਼ੁਹਦਾ ਦੇ ਗਮ ਨੂੰ ਅੱਜ ਵੀ ਆਪਣੇ ਈਮਾਨ ਦਾ ਹਿੱਸਾ ਸਮਝਦਾ ਹੈ, ਇਹ ਉਹਦਾ ਫੈਸਲਾ ਨਹੀਂ ਹੋ ਸਕਦਾ। ਅਸੀਂ ਤਾਂ ਆਪਣੇ ਈਮਾਨ ਦੀ ਤਕਮੀਲ ਵਾਸਤੇ ਅਹਿਲੇ ਬੈਤ ਦੇ ਦੁੱਖਾਂ ਨੂੰ ਯਾਦ ਰੱਖਦਿਆਂ ਮੁਹਰਮ ਅੰਦਰ ਕੋਈ ਖੁਸ਼ੀ ਨਹੀਂ ਮਨਾਉਂਦੇ। ਕਿਵੇਂ ਹੋ ਸਕਦਾ ਹੈ ਕਿ ਅੱਜ ਦੀ ਕਰਬਲਾ ਦੇ ਮੌਕੇ ਉੱਤੇ ਅਸੀਂ ਢੋਲ ਟਮਾਕਾ ਕਰੀਏ ਤੇ ਜਸ਼ਨ ਮਨਾਈਏ? ਮੋਹਸਿਨ ਨਕਵੀ ਸਾਹਿਬ, ਉਹ ਬੰਦਾ ਲੱਭੋ ਜਿਹੜਾ ਤੁਹਾਡੇ ਹੁਸੈਨੀ ਹੋਣ ਉੱਤੇ ਸਵਾਲਾਂ ਦਾ ਸਬਬ ਬਣ ਰਿਹਾ ਹੈ। ਸੱਜਣੋਂ ਤੇ ਬੇਲੀਓ, ਜਸ਼ਨ ਲਾਹੌਰ ਹੋਵੇ ਜਾਂ ਅਜਿਹਾ ਹੋਰ ਕੋਈ ਕੰਜਰਖਾਨਾ ਇਸ ਦੀ ਆੜ ਵਿੱਚ ਜਿਵੇਂ ਸਰਕਾਰੀ ਇਸ਼ਤਿਹਾਰਾਂ ਦਾ ਉਜਾਲਾ ਕੀਤਾ ਜਾ ਰਿਹਾ ਹੈ, ਉਹ ਵੀ ਕੋਈ ਘੱਟ ਬੇਸ਼ਰਮੀ ਤੇ ਬਗੈਰਤੀ ਨਹੀਂ। ਅਫਸਰਸ਼ਾਹੀ ਦੇ ਉੱਲੂ ਇਸ ਜਸ਼ਨ ਨੂੰ ਆਪਣੀਆਂ ਦਿਹਾੜੀਆਂ ਦਾ ਸਬਬ ਬਣਾ ਰਹੇ ਨੇ। ਇਹੋ ਜਿਹੇ ਡੰਮੀ ਅਖਬਾਰਾਂ ਨੂੰ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਨੇ ਜਿਹੜੇ ਕਦੀ ਕਿਤੇ ਨਜ਼ਰ ਹੀ ਨਹੀਂ ਆਉਂਦੇ, ਜਦ ਕਿ ਜਿਹੜੇ ਲੋਕ ਅਖਬਾਰ ਜਾਂ ਰਸਾਇਲ ਇਸਰਾਈਲ ਦੀ ਨਿੰਦਿਆ ਕਰਕੇ ਤੇ ਫਲਸਤੀਨੀਆਂ ਦੇ ਹੱਕ ਅੰਦਰ ਆਵਾਜ਼ ਚੁੱਕਣ ਦਾ ਫਰਜ਼ ਨਿਭਾ ਰਹੇ ਨੇ, ਉਹਨਾਂ ਦੇ ਇਸ਼ਤਿਹਾਰਾਂ ਉੱਤੇ ਰੋਕ ਲਾਈ ਜਾ ਰਹੀ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਸਾਡੀ ਪੰਜਾਬ ਸਰਕਾਰ ਕੀ ਕਰਨਾ ਚਾਹ ਰਹੀ ਹੈ, ਜਾਂ ਫਿਰ ਮੋਹਸਿਨ ਨਕਵੀ ਹੋਰਾਂ ਦੇ ਮਸ਼ੀਰ ਉਹਨਾਂ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਨੇ। ਯਕੀਨੀ ਤੌਰ ਉੱਤੇ ਜਿਸ ਮੋਹਸਿਨ ਨਕਵੀ ਨੂੰ ਮੈਂ ਜਾਣਦਾ ਵਾਂ ਉਹ ਅਜਿਹੀ ਸੋਚ ਨਹੀਂ ਰੱਖਦਾ ਕਿ ਵੇਲੇ ਦੇ ਯਜ਼ੀਦ ਨਾਲ ਖਲੋ ਕੇ ਮਜ਼ਲੂਮ ਸ਼ਹੀਦਾਂ ਦੇ ਲਹੂ ਦਾ ਜਸ਼ਨ ਮਨਾਵੇ। ਪਰ ਕੀ ਕਰੀਏ, ਉਹਨੂੰ ਪਤਾ ਹੀ ਨਹੀਂ ਕਿ ਉਹ ਕਿੱਥੇ ਖਲੋਤਾ ਹੈ ਤੇ ਉਹਦੇ ਮਸ਼ੀਰ ਤੇ ਅਫਸਰਸ਼ਾਹੀ ਦੇ ਉੱਲੂ ਉਹਦੇ ਕੋਲ ਕੀ ਕਰਵਾਈ ਜਾ ਰਹੇ ਨੇ। ਅਗਲੇ ਵਿਲਾਗ ਤੱਕ ਇਜਾਜ਼ਤ ਦਿਓ। ਰੱਬ ਰੱਖਾ।